With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੰਨਾ ਵੀ ਸਤਿਕਾਰ ਕਰ ਲਈਏ ਉਨਾ ਘੱਟ ਹੈ। ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਾਂ, ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਹਾਂ, ਆਪਣੇ ਬੱਚਿਆਂ ਨੂੰ ਸਤਿਕਾਰ ਨਾਲ ਬੁਲਾਉਂਦੇ ਹਾਂ ਅਤੇ ਉਹਨਾਂ ਨੂੰ ਸਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਵੱਡਿਆਂ ਦਾ ਸਤਿਕਾਰ ਕਰੀਦਾ ਹੈ। ਪਰ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਗੁਰਦੁਆਰੇ, ਗੁਰੂ ਘਰਾਂ, ਗੁਰੂ ਅਤੇ ਗੁਰਬਾਣੀ ਦਾ ਸਤਿਕਾਰ ਵੀ ਕਰੀਏ। ਇਸੇ ਮੁਹਿੰਮ ਨੂੰ ਚਲਾਉਣ ਦੇ ਲਈ ਪੰਜਾਬ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦਾ ਨਾਂ ਹੈ ਸਤਿਕਾਰ ਕਮੇਟੀ। ਤੇ ਅੱਜ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਮੁੱਛਲ ਜੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਤੇ ਜਾਣਦੇ ਹਾਂ ਇਸ ਸਤਿਕਾਰ ਕਮੇਟੀ ਦਾ ਗਠਨ ਕਰਨ ਦੀ ਕੀ ਲੋੜ ਪਈ ਤੇ ਸਤਿਕਾਰ ਕਮੇਟੀ ਇਸ ਵੇਲੇ ਕਿਹੜੇ-ਕਿਹੜੇ ਮੁੱਖ ਕਾਰਜ ਕਰ ਰਹੀ ਹੈ। ਤੇ ਆਓ ਕਰਦੇ ਹਾਂ ਗੱਲਬਾਤ ਮੁੱਖ ਸੇਵਾਦਾਰ ਬਲਬੀਰ ਸਿੰਘ ਮੁੱਛਲ ਹੋਣਾ ਦੇ ਨਾਲ। ਤਾਂ ਸਭ ਤੋਂ ਪਹਿਲਾਂ ਬਲਬੀਰ ਸਿੰਘ ਜੀ, ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਉਣ ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਬੀਰ ਸਿੰਘ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਇਹ ਸਤਿਕਾਰ ਕਮੇਟੀ ਦਾ ਜੋ ਤੁਸੀਂ ਗਠਨ ਕੀਤਾ, ਸਤਿਕਾਰ ਕਮੇਟੀ ਹੋਂਦ ਵਿੱਚ ਆਈ, ਕੀ ਲੋੜ ਮਹਿਸੂਸ ਕੀਤੀ ਤੁਸੀਂ ਪੰਜਾਬ ਦੇ ਵਿੱਚ ਵੀ ਇਸ ਕਮੇਟੀ ਨੂੰ ਗਠਨ ਕਰਨਾ ਚਾਹੀਦਾ, ਇਸ ਕਮੇਟੀ ਨੂੰ ਹੋਂਦ ਵਿੱਚ ਲਿਆਉਣਾ ਚਾਹੀਦਾ? ਅਸੀਂ ਜਦੋਂ ਪਿੰਡਾਂ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿੰਡ ਬਾਲੀਆ ਜੋ ਮੱਲੀਆਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਗਰ ਹੈ, ਉੱਥੇ ਇੱਕ ਵਿਅਕਤੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਬੋਰੇ 'ਚ ਪਾ ਕੇ ਇੱਟਾਂ 'ਤੇ ਰੱਖਿਆ ਹੋਇਆ ਸੀ। ਜਦੋਂ ਅਸੀਂ ਸਿੰਘਾਂ ਨੂੰ ਨਾਲ ਲੈ ਕੇ, ਪਿੰਡ ਵਾਸੀਆਂ ਨੂੰ ਨਾਲ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਉੱਥੋਂ ਲੈ ਕਰਕੇ ਆਏ, ਫਿਰ ਭਾਈ ਗੁਰਇਕਬਾਲ ਸਿੰਘ ਜੀ ਹੁਣਾਂ ਦਾ ਸਾਡਾ ਮੇਲ ਹੋਇਆ। ਪਿੰਡ ਗਹਿਰੀ ਦੇ ਵਿੱਚ ਭਾਈ ਗੁਰਇਕਬਾਲ ਸਿੰਘ ਦਾ ਕੀਰਤਨ ਦਰਬਾਰ ਸੀ। ਕੀਰਤਨ ਦਰਬਾਰ ਦੀ ਸਮਾਪਤੀ ਤੋਂ ਕਿਸੇ ਦੇ ਘਰ ਜਲ ਪਾਣੀ, ਉੱਥੇ ਬੈਠਿਆਂ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨਾਂ ਰੱਖਿਆ ਗਿਆ।
ਸਤਿਕਾਰ ਕਮੇਟੀ ਇਹ ਹੋਂਦ ਵਿੱਚ ਅੱਜ 17-18 ਸਾਲ ਹੋ ਗਏ ਨੇ ਸਤਿਗੁਰੂ ਜੀ ਦੇ ਸਤਿਕਾਰ ਨੂੰ ਬਹਾਲ ਕਰਾਉਣ ਵਾਸਤੇ। ਜਿੰਨੀ ਕੁ ਸਤਿਗੁਰੂ ਨੇ ਸਾਨੂੰ ਸਮਰੱਥਾ ਬਖਸ਼ੀ ਹੈ, ਅਸੀਂ ਇਹ ਤਕੜੇ ਹੋ ਕਰਕੇ ਤੁਰੇ ਹਾਂ। ਜੀ ਭਾਈ ਸਾਹਿਬ ਜੀ, ਅਸੀਂ ਜਾਣਨਾ ਚਾਹਾਂਗੇ ਜਿਸ ਵੇਲੇ ਸਤਿਕਾਰ ਕਮੇਟੀ ਹੋਂਦ ਵਿੱਚ ਆਈ ਉਸ ਵੇਲੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਕਿਉਂਕਿ ਹੁੰਦੇ ਵੀ ਜਿਸ ਵੇਲੇ ਕੋਈ ਨਵੀਂ ਸੰਸਥਾ ਸਾਹਮਣੇ ਆਉਂਦੀ ਹੈ ਜਾਂ ਕੋਈ ਨਵੀਂ ਕਮੇਟੀ ਬਣਾ ਕੇ ਸਾਹਮਣੇ ਆਉਂਦੀ ਹੈ, ਉਹਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕ ਉਹਦੀਆਂ ਲੱਤਾਂ ਖਿੱਚਦੇ ਨੇ, ਕਈ ਲੋਕ ਉਹਨੂੰ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਤਰ੍ਹਾਂ ਦਾ ਕੋਈ ਘਟਨਾ ਵੀ ਆਪ ਜੀ ਨਾਲ ਵਾਪਰੀ? ਘਟਨਾ ਮੇਰੇ ਤੇ ਇਸ ਵੇਲੇ ਜਿਹੜਾ ਜਿੱਥੇ ਗਏ ਆ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਤਿਕਾਰ ਵਾਸਤੇ ਗਏ ਆ, ਮੁਸ਼ਕਲਾਂ ਇੱਥੋਂ ਤੱਕ ਕਿ ਪੁਲਿਸ ਪ੍ਰਸ਼ਾਸਨ ਨੇ ਵੀ ਸਾਡੇ ਤੇ ਕਾਫੀ ਪਰਚੇ ਦਰਜ ਕੀਤੇ ਨੇ, ਜਿਹਦੀਆਂ ਅੱਜ ਵੀ ਅਸੀਂ ਤਰੀਕਾਂ ਭੁਗਤ ਰਹੇ ਹਾਂ ਮੁਸ਼ਕਲਾਂ ਦਾ ਸਾਹਮਣਾ ਕਰਕੇ। ਕਾਰਨ ਇਹ ਆ ਕਿ ਮੁਸ਼ਕਲਾਂ ਇੱਦਾਂ ਕਿ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਦੇਸ਼ ਵੀ ਜਾਰੀ ਹੋ ਚੁੱਕੇ ਸਨ, ਹੁਕਮਨਾਮੇ ਵੀ ਜਾਰੀ ਹੋ ਗਏ ਸਨ ਕਿ ਪਖੰਡੀਆਂ ਦੇ ਡੇਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪ੍ਰਾਈਵੇਟ ਕੋਈ ਵੀ ਪ੍ਰੈਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਨਹੀਂ ਕਰ ਸਕਦੀ। ਬਿਲਕੁਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਬੜੀ ਵੱਡੀ ਫਰਮ ਹੈ ਜੀਵਨ ਸਿੰਘ ਤੇ ਚਤਰ ਸਿੰਘ ਦੇ ਨਾਂ ਤੇ, ਜਿਹੜੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਪਾਈ ਕਰਕੇ ਤੇ ਧੜਾਧੜ ਲੋਕਾਂ ਨੂੰ ਭੇਟਾ ਪੈਸੇ ਲੈ ਕੇ ਵੇਚੀ ਜਾਂਦੇ ਸਨ। ਅਸੀਂ ਜਦੋਂ ਵੀ ਸਿੰਘਾਂ ਨੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਉਹ ਪਖੰਡੀਆਂ ਕੋਲ ਆਉਣਾ, ਇਹਨਾਂ ਲੋਕਾਂ ਨੇ ਭੇਟਾ ਦੇ ਕੇ ਪੈਸੇ ਦੇ ਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਲੈਣਾ। ਇੱਕ ਦਿਨ ਅਸੀਂ ਬੱਸ ਨੂੰ ਰੰਗ ਕਰਾਉਣ ਵਾਸਤੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਇੱਕ ਸਾਨੂੰ ਜਿਹਦੇ ਤੇ ਪਵਿੱਤਰ ਕਾਰ ਸੇਵਾ ਲਿਖੀ ਹੋਈ ਸੀ, ਆਖਿਆ ਕੋਈ ਸੰਸਥਾ ਹੋਵੇਗੀ, ਕੋਈ ਜਥੇਬੰਦੀ ਹੋਵੇਗੀ, ਇਹਨਾਂ ਨੂੰ ਹੂਟਰ ਮਾਰ ਕੇ ਬੱਸ ਨੂੰ ਅੱਗੇ ਲਾ ਕੇ ਬਿਆਸ ਰੋਕਿਆ। ਜਦੋਂ ਬਿਆਸ ਰੋਕਿਆ ਤਾਂ ਸੁਰਿੰਦਰ ਸਿੰਘ ਦੇ ਨਾਂ ਤੇ ਵਿਅਕਤੀ ਜਿਹੜਾ ਦਿੱਲੀ 52 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਢਾਂਕਾਂ ਲਾ ਕੇ ਤੇ ਉਹ ਲੈ ਕੇ ਜਾ ਰਿਹਾ ਸੀ, ਜਿਹਨੇ ਜੁੱਤੀਆਂ ਵੀ ਪਾਈਆਂ, ਜੋੜੇ ਵੀ ਪਾਏ ਹੋਏ ਸਨ ਤੇ ਦੋਨੋਂ ਜੀ ਸਨ। ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਹੈ ਤੇ 25 ਸਿੰਘਾਂ ਦੀ ਮਰਜ਼ਾਦਾ ਸੀ, 5 ਨਹੀਂ ਤੇ 5 ਤੱਕ ਮਹਾਰਾਜ ਜੀ ਨੇ ਛੋਟ ਕੀਤੀ ਹੈ, ਪਰ ਉਹ ਦੋਨੋਂ ਜੀ ਲੈ ਕੇ ਜਾ ਰਹੇ ਸਨ। ਉਹ ਜਦੋਂ ਅਸੀਂ ਉਹਨਾਂ ਨੂੰ ਰੋਕਿਆ, ਪੁੱਛਿਆ ਤੁਸੀਂ ਕਿੱਥੋਂ ਲੈ ਕੇ ਆਏ ਜੀ, ਕਿੱਥੇ ਲੈ ਕੇ ਚੱਲੇ ਜੀ, ਉਹਨਾਂ ਨੇ ਸਭ ਕੁਝ ਦੱਸਿਆ। ਫਿਰ ਅਸੀਂ ਉਹਨਾਂ ਨੂੰ ਫੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਲਿਆਂਦਾ ਗਿਆ। ਉਦੋਂ ਮੌਜੂਦਾ ਜਥੇਦਾਰ ਜੋਗਿੰਦਰ ਸਿੰਘ ਵਿਦੈਂਤੀ ਸੀ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭੇਟਾ ਲੈ ਕੇ ਦਿੱਤੇ ਸਨ। ਕਿਉਂਕਿ ਸਿੰਘ ਸਾਹਿਬਾਨ ਰਣਜੀਤ ਸਿੰਘ ਜੀ ਜਦੋਂ ਉਹਨਾਂ ਨੇ ਇਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਸਤਿਗੁਰ ਦੇ ਅੰਗ ਨਾਲੀਆਂ 'ਚ, ਤੇ ਇੱਥੋਂ ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਕਿ ਕੋਈ ਵੀ ਪ੍ਰਾਈਵੇਟ ਪ੍ਰੈਸ ਜਿਹੜੀ ਉਹ ਛਾਪ ਨਹੀਂ ਸਕਦੀ, ਪਰ ਸ੍ਰੀ ਅਕਾਲ ਤਖ਼ਤ ਦੇ ਬਿਲਕੁਲ ਨਜ਼ਦੀਕ ਉਹ ਛਾਪੀ ਜਾਂਦੇ ਸਨ। ਜਦੋਂ ਸਾਡੇ ਕੋਲ ਉਹ ਸੁਰਿੰਦਰ ਸਿੰਘ ਵਿਅਕਤੀ ਜਿਹੜਾ 52 ਧੰਨ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾ ਰਿਹਾ ਸੀ, ਉਦੋਂ ਉਹਨੂੰ ਫੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਲਿਆਂਦਾ ਗਿਆ। ਫਿਰ ਸਿੰਘਾਂ ਦੇ ਕੋਲ ਰਿਹਾ ਨਾ ਗਿਆ, ਕਿਉਂਕਿ ਜਿਹੜੀ ਗੁਰੂ ਸਾਹਿਬ ਦਾ ਨਰਾਦਰ ਹੈ ਉਹਦਾ ਡੰਡ ਉਹਨੂੰ ਕਾਲਾ ਮੂੰਹ ਕੀਤਾ ਗਿਆ। ਉਦੋਂ ਇਸ ਚੀਜ਼ ਦਾ ਜਥੇਦਾਰਾਂ ਨੇ ਸਾਡੇ ਤੇ ਵਿਰੋਧ ਕੀਤਾ, ਸਾਨੂੰ ਮਾੜਿਆਂ ਕਿਹਾ ਕਿ ਇਹ ਸਰਾਤਰੀ ਅਨਸਰ ਹਨ, ਇਹਨਾਂ ਨੇ ਜਿਹੜਾ ਵਾ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਇਹਨਾਂ ਦਾ ਮੂੰਹ ਕਾਲਾ ਕੀਤਾ ਗਿਆ, ਇਹਨਾਂ ਨੂੰ ਸ੍ਰੀ ਅਕਾਲ ਤਖ਼ਤ ਸੱਦਿਆ ਜਾਵੇਗਾ, ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਦਾਂ ਦੇ ਜਥੇਦਾਰਾਂ ਵੱਲੋਂ ਸਾਡੇ ਦੇ ਦੋਸ਼ ਅਸੀਂ ਬਹੁਤ ਸਾਹਮਣਾ ਕਰਕੇ ਅੱਜ ਵੀ ਸਤਿਗੁਰ ਦੇ ਸਤਿਕਾਰ ਨੂੰ ਬਹਾਲ ਕਰਨ ਵਾਸਤੇ ਲੱਗੇ ਹੋਏ ਹਾਂ। ਸਾਰੇ ਸਿੰਘ ਕਿਰਤੀ ਸਿੰਘ ਹਨ ਜੀ। ਭਾਈ ਸਾਹਿਬ ਜੀ, ਤੁਸੀਂ ਜਿਵੇਂ ਜ਼ਿਕਰ ਕੀਤਾ ਭਾਈ ਚਤਰ ਸਿੰਘ ਜੀਵਨ ਸਿੰਘ ਇੱਕ ਨਾਮੀ ਗ੍ਰਾਮੀ ਪ੍ਰਿੰਟਰਸ ਨੇ ਅੰਮ੍ਰਿਤਸਰ ਸ਼ਹਿਰ ਦੇ, ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਹੋਈ ਇਸ ਦੇ ਬਾਅਦ? ਇਹ ਉਹਨਾਂ ਉੱਪਰ ਕਾਰਵਾਈ ਨਹੀਂ ਹੋਈ, ਸਾਡੇ ਦੇ ਉੱਪਰ 2 ਵਾਰਾਂ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ, ਉਲਟਾ ਪ੍ਰਸ਼ਾਸਨ ਵੱਲੋਂ ਤੁਹਾਡੇ ਤੇ ਕਾਰਵਾਈ ਕਰਾਈ ਗਈ ਆ ਜੀ। ਇੱਕ ਵਾਰ ਥੋੜਾ ਚਿਰ ਹੋ ਗਿਆ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਭਾਗ ਹੋਣੀ 2-3 ਸਾਲ ਹੀ ਹੋ ਗਏ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾ ਭਾਗ ਤੇ ਦੂਜਾ ਭਾਗ ਸੈਂਚੀਆਂ, ਇਹ 50 ਸੈਂਚੀਆਂ ਸਨ, 25 ਉਹ ਇਹ ਸਾਰੀ ਬਾਣੀ ਪਵਿੱਤਰ ਜਿਹੜੀ ਉਹ ਸਟੇਸ਼ਨ ਤੇ ਰਕਸ਼ੇ ਤੇ ਲੱਦ ਕੇ ਲੈ ਕੇ ਗਏ। ਅਸੀਂ ਜਦੋਂ ਜਾ ਕੇ ਸਾਨੂੰ ਪਤਾ ਲੱਗਾ, ਅਸੀਂ ਸਟੇਸ਼ਨ ਤੋਂ ਸਾਰੀਆਂ ਪੋਥੀਆਂ ਪ੍ਰਾਪਤ ਕੀਤੀਆਂ। ਪੋਥੀਆਂ ਪ੍ਰਾਪਤ ਕਰਨ ਤੋਂ ਬਾਅਦ ਸਟੱਡੀ ਸਰਕਲ ਵਾਲੇ ਜੋ ਦੂਜੇ ਆਏ ਸਨ, ਉਹਨਾਂ ਨੂੰ ਅਸੀਂ ਆਖਿਆ ਕਿ ਜੇ ਤੁਸੀਂ ਪੋਥੀਆਂ ਲੈ ਕੇ ਜਾਣੀਆਂ ਕੋਈ ਵੈਨ ਕਰ ਲਓ, ਅਸੀਂ ਆਪਣੀ ਗੱਡੀ ਤੇ ਛੱਡ ਆਉਂਦੇ ਹਾਂ। ਤੇ ਉਲਟਾ ਜੇ ਜੀਵਨ ਸਿੰਘ ਚਤਰ ਸਿੰਘ ਤੇ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਸਕੱਤਰ
ਉਹ ਸਟੇਸ਼ਨ ਤੇ ਜਾ ਕੇ ਉਹਨਾਂ ਦਾ ਪਰਚਾ ਖਾਰਜ ਕੀਤਾ, ਸਾਡੇ ਤੇ ਪਰਚਾ ਜਿਹੜਾ ਉਹਨਾਂ ਨੇ ਕਰਵਾਇਆ ਉਸ ਸਟੇਸ਼ਨ ਅੰਮ੍ਰਿਤਸਰ ਦੇ ਵਿੱਚ। ਇਦਾਂ ਦੇ ਸਾਹਮਣੇ ਜਿਨ੍ਹਾਂ ਨੇ ਜਿਹੜੇ ਸਤਿਕਾਰ ਵਾਸਤੇ ਤੁਰੇ ਨੇ ਉਹਨਾਂ ਦੇ ਉੱਪਰ ਸ਼੍ਰੋਮਣੀ ਕਮੇਟੀ ਸੰਯੋਗ ਦੀ ਦੇਣ ਦੀ ਥਾਂ ਤੇ ਉਲਟੀਆਂ ਜਿਹੜੀਆਂ ਉਹ ਕਾਰਵਾਈਆਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਕਰਵਾਉਂਦੀਆਂ। ਭਾਈ ਸਾਹਿਬ, ਜੇਕਰ ਗੱਲ ਕਰੀਏ ਸ਼੍ਰੋਮਣੀ ਕਮੇਟੀ ਦੀ, ਤਾਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਗੁਰਦੁਆਰਿਆਂ ਦੇ ਹਿੱਤ ਦੇ ਲਈ ਗਠਿਤ ਕੀਤੀ ਗਈ ਹੈ, ਗੁਰੂ ਮਹਾਰਾਜ ਦੇ ਸਤਿਕਾਰ ਦੇ ਲਈ ਗਠਿਤ ਕੀਤੀ ਗਈ ਹੈ। ਪਰ ਕੀ ਕਾਰਨ ਹੈ ਕਿ ਗੁਰੂ ਮਹਾਰਾਜ ਦੇ ਸਤਿਕਾਰ ਕਰਨ ਵਾਲਿਆਂ ਦੇ ਉੱਪਰ ਹੀ ਪਰਚੇ ਜਿਹੜੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਨੇ ਔਰ ਦਬਾਅ ਪਾਇਆ ਜਾ ਰਿਹਾ, ਇਹਦੇ ਪਿੱਛੇ ਕੀ ਕਾਰਨ ਹੈ? ਕਾਰਨ ਇਹ ਕਿ ਵੋਟਾਂ ਵੇਖਦੇ ਨੇ ਕਿ ਸਾਡੀਆਂ ਵੋਟਾਂ ਖਰਾਬ ਕਰ ਰਹੇ ਨੇ, ਅਸੀਂ ਜੋ ਮਰਜ਼ੀ ਕਰੀਏ, ਪਰ ਇਹ ਕਿਤੇ ਵੀ ਕਿਸੇ ਨੂੰ ਇਜਾਜ਼ਤ ਨਹੀਂ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਸਤਿਕਾਰ ਮਾਣ ਜਿਵੇਂ ਆਪਣਾ ਕਰਾਉਣਾ ਚਾਹੁੰਦੇ ਨੇ, ਇਹਨਾਂ ਦਾ ਮੈਨੇਜਰ ਜਾਂ ਕੋਈ ਇਹਨਾਂ ਦੇ ਸੇਵਾਦਾਰ ਇਹਨਾਂ ਦਾ ਸਤਿਕਾਰ ਨਾ ਕਰਨ, ਇਹ ਉਹਨਾਂ ਨੂੰ ਸਸਪੈਂਡ ਕਰ ਦਿੰਦੇ ਨੇ ਕਿ ਇਹਨੇ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਮੈਨੂੰ ਪਾਣੀ ਨਹੀਂ ਪੁੱਛਿਆ। ਤੇ ਇਦਾਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੋ ਸਤਿਕਾਰ ਮਾਣ ਹਰ ਗੁਰਸਿੱਖ ਨੂੰ, ਜਿਵੇਂ ਗੁਰੂ ਜੀ ਕਰਕੇ ਗਏ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਇਦਾਂ ਸਿੱਖਾਂ ਦਾ ਵੀ ਫਰਜ਼ ਬਣਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਰਨਾ ਕਰਾਉਣਾ। ਤੇ ਇਦਾਂ ਜੇਕਰ ਸਾਰੇ ਘਰ ਘਰ ਵਿੱਚ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਰਨ ਲੱਗ ਪੈਣ ਤੇ ਮੇਰੇ ਹਿਸਾਬ ਨਾਲ ਬੱਚੇ ਸਾਡਾ ਸਤਿਕਾਰ ਵੀ ਕਰਨ ਲੱਗ ਪੈਣਗੇ। ਜੇਕਰ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਨਾ ਕੀਤਾ, ਸਾਡੇ ਬੱਚਿਆਂ ਨੇ ਸਾਡਾ ਸਤਿਕਾਰ ਨਹੀਂ ਕਰਨਾ। ਇਹ ਮੇਰੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਹੈ। ਭਾਈ ਸਾਹਿਬ, ਜੇਕਰ ਗੱਲ ਕਰੀਏ ਸਤਿਕਾਰ ਕਮੇਟੀ ਦੀ, ਸਤਿਕਾਰ ਕਮੇਟੀ ਕਿਹੜੇ ਕਾਰਜ ਕਰਦੀ ਹੈ? ਸਤਿਕਾਰ ਕਮੇਟੀ ਦਾ ਗਠਨ ਹੋਇਆ, ਸਤਿਕਾਰ ਕਮੇਟੀ ਹੋਣ ਦੇ ਵਿੱਚ ਆਈ, ਕਿਹੜੇ ਕੰਮ ਹੈ ਜਿਹੜੀ ਸਤਿਕਾਰ ਕਮੇਟੀ ਨੇ ਅਗਾਂਹ ਲੱਗ ਕੇ ਕੀਤੇ ਨੇ? ਸਤਿਕਾਰ ਕਮੇਟੀ ਨੇ ਇੱਕ ਤਾਂ ਪ੍ਰਾਈਵੇਟ ਜਿਹੜੀਆਂ ਪ੍ਰੈਸਾਂ ਦੇ ਉੱਤੇ ਪਾਬੰਦੀ, ਉਹ ਵੀ ਜਦੋਂ ਅਸੀਂ ਪੰਜਾਬ ਸਰਕਾਰ ਨੇ ਉਸੇ ਵੇਲੇ ਪਾਬੰਦੀ ਲਾ ਦਿੱਤੀ। ਜਿੱਥੇ ਜਿੱਥੇ ਪ੍ਰੈਸ ਕੋਈ ਜਲੰਧਰ ਲੱਗੀ, ਲੁਧਿਆਣੇ ਲੱਗੀ ਹੈ, ਉਹ ਫਿਰ ਸਾਰੀਆਂ ਪ੍ਰੈਸਾਂ ਤੇ ਪਾਬੰਦੀ ਵੀ ਲੱਗੀ ਹੈ। ਤੇ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਸੰਸਥਾ ਜਿਹੜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰ ਰਹੀ ਆ, ਪਰ ਜੋ ਗੁਰੂ ਦਾ ਸਤਿਕਾਰ ਬਣਦਾ ਹੈ ਪਰ ਉਹ ਅੱਜ ਵੀ ਨਹੀਂ ਦੇ ਰਹੇ, ਕਿਉਂਕਿ ਨਾ ਤਾਂ ਕਿਸੇ ਜਥੇਦਾਰ ਨੇ ਇਸ ਪ੍ਰੈਸ ਵਿੱਚ ਆਣ ਕੇ ਵੇਖਿਆ ਹੋਵੇਗਾ। ਮੈਂ ਖੁਦ ਇੱਕ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਾਹਰੀ ਅੰਗ, ਜਿਹਨੂੰ ਲੋਕ ਉੱਥੋਂ ਦੇ ਵੀ ਕਹਿ ਦਿੰਦੇ ਹੋਣਗੇ ਜਿਲਤ, ਮੈਂ ਜਿਲਤ ਨਹੀਂ ਕਹਾਂਗਾ, ਧੰਨ ਗੁਰੂ ਗ੍ਰੰਥ ਸਾਹਿਬ ਦਾ ਬਾਹਰੀ ਅੰਗ ਬਿਰਧ ਹੋਇਆ ਸੀ। ਬਿਰਧ ਦੇ ਬਹਾਨੇ ਜਦੋਂ ਮੈਂ ਅੰਦਰ ਗਿਆ, ਅੰਦਰ ਜਾ ਕੇ ਮੈਂ ਉਹਨਾਂ ਨੂੰ ਸੇਵਾਦਾਰਾਂ ਨੂੰ ਕਿਹਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਿਰਧ ਹੋਏ ਨੇ, ਬਦਲਾਉਣੇ ਨੇ। ਤੇ ਉਹ ਉੱਥੇ ਸੇਵਾਦਾਰ ਨੇ ਕਿਹਾ ਠੇਕੇਦਾਰ ਨੂੰ ਆਵਾਜ਼ ਮਾਰੋ, ਮੁਰੰਮਤ ਹੋਣ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆ ਰਿਹਾ ਹੈ। ਜੇ ਮੈਂ ਕੋਲੋਂ ਜਾਣ ਬੁੱਝ ਕੇ ਗੱਲ ਕਵਾਂ, ਜੋ ਸੇਵਾਦਾਰ ਨੇ ਗੱਲ ਕਹੀ, ਮੈਂ ਉਹ ਸੰਗਤਾਂ ਦੇ ਸਾਹਮਣੇ ਅੱਜ ਦੱਸ ਰਿਹਾ ਕਿ ਇਹ ਜਿਹੜੇ ਬਚਨ ਹੈ, ਜਿਹੜੇ ਇਹ ਬੋਲ ਨੇ, ਇਹ ਗੁਰੂ ਸਾਹਿਬ ਜੀ ਨੂੰ ਸ਼ੋਭਾ ਨਹੀਂ ਦਿੰਦੇ। ਪਰ ਉੱਥੇ ਅੱਜ ਜਦੋਂ ਜਾ ਕੇ ਅੰਦਰ ਵੇਖਿਆ, ਧੰਨ ਗੁਰੂ ਗ੍ਰੰਥ ਸਾਹਿਬ ਥੱਲੇ ਚੰਦੋਏ ਸਾਹਿਬ ਲਾਏ ਨੇ, ਜਿਹੜੇ ਉੱਪਰ ਨੇ ਉਹਨਾਂ ਉੱਪਰ ਕੋਈ ਚੰਦੋਆ ਸਾਹਿਬ ਨਹੀਂ, ਕਿਉਂਕਿ ਉੱਥੇ ਪਤਾ ਲੱਗਾ ਕਿ ਇਹ ਜਿਹੜੀ ਪ੍ਰੈਸ ਹੈ ਠੇਕੇ ਤੇ ਦਿੱਤੀ ਹੋਈ ਹੈ, ਠੇਕੇਦਾਰ ਨੂੰ ਕਿਸੇ ਨੂੰ ਦਿੱਤੀ ਹੈ ਕਿ ਉਹ ਸਾਰੀ ਇਹਦੀ ਸੇਵਾਵਾਂ ਕਰ ਰਿਹਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰ ਰਿਹਾ। ਤੇ ਇਹ ਵੀ ਬੜੀ ਵੱਡੀ ਜਿਹੜੀ ਦੁਖਦਾਈ ਵਾਲੀ ਗੱਲ ਹੈ ਕਿ ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੀ ਬਾਣੀ ਨੂੰ ਇਕੱਤਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨਾ ਸੀ, ਬਾਬਾ ਬੁੱਢਾ ਸਾਹਿਬ ਜੀ ਨੂੰ ਆਵਾਜ਼ ਮਾਰੀ, ਇਹ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਜਿਹਦਾ ਸੀਸ ਪਵਿੱਤਰ ਵਾ ਉਹ ਅੱਗੇ ਆਵੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੀਸ ਤੇ ਲੈ ਕੇ ਜਾਵੇ। ਸੰਗਤਾਂ ਨੇ ਕਿਹਾ ਕਿ ਸਤਿਗੁਰੂ ਜੀ ਤੁਹਾਡੇ ਨਾਲੋਂ ਕਿਹਦਾ ਸੀਸ ਪਵਿੱਤਰ ਹੋ ਸਕਦਾ ਹੈ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਵੱਲ ਇਸ਼ਾਰਾ ਕੀਤਾ। ਉਹ ਹਰਿਮੰਦਰ ਸਾਹਿਬ ਦੇ ਸਰੋਵਰ ਤੇ ਬੇਰੀ ਹੇਠ ਬੈਠ ਕੇ ਸਾਰੀਆਂ ਸੇਵਾਵਾਂ ਕਰਾ ਰਹੇ ਸਨ। ਬਾਬਾ ਬੁੱਢਾ ਸਾਹਿਬ ਜੀ ਆਪ ਆਏ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਤੇ ਲਿਆ, ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ। ਹਰਿਮੰਦਰ ਸਾਹਿਬ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮਨਾਮਾ ਵੀ ਲੈਣ ਵਾਸਤੇ, ਤਾਬਿਆਂ 'ਚ ਬਹਿਣ ਵਾਸਤੇ ਵੀ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਧਿਆ ਦੇ ਟਾਈਮ ਪਾਲਕੀ ਸਾਹਿਬ ਦੇ ਵਿੱਚ ਲੈ ਕਰਕੇ ਕੋਠਾ ਸਾਹਿਬ ਜਾਂਦੇ ਨੇ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਕਿ ਜਿਸ ਕੋਠਾ ਸਾਹਿਬ ਅਸੀਂ ਆਪ ਆਰਾਮ ਕਰਦੇ ਹਾਂ, ਜਿਸ ਪਲੰਘੇ ਤੇ ਅਸੀਂ ਆਰਾਮ ਕਰਦੇ ਹਾਂ, ਉਸ ਪਲੰਘੇ ਦੀ ਵਿਛਾਈ ਨਵੀਂ ਕਰਵਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉੱਥੇ ਸੁਖ ਆਸਣ ਕਰਾਇਆ। ਉਹ ਮਰਜ਼ਾਦਾ ਅੱਜ ਵੀ ਉੱਦਾਂ ਚੱਲ ਰਹੀ ਹੈ ਕਿ ਪਾਲਕੀ ਸਾਹਿਬ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਂਦੇ ਨੇ ਤੇ ਲੈ ਕੇ ਆਉਂਦੇ ਨੇ। ਸੰਗਤਾਂ ਮੋਢਾ ਲਾਉਣ ਤੋਂ ਲੜਦੀਆਂ ਹਨ, ਪਰ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਹੜੇ ਅੱਜ ਰਾਮਸਰ ਤੋਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਦੂਰ ਦਰਾਡੇ ਇੱਕ ਇਹਨਾਂ ਨੇ ਪਿਆਰ ਬੱਸ ਬਣਾਈ ਆ। ਮੈਂ ਇਹ ਦੁਖੀ ਹਿਰਦੇ ਨਾਲ ਗੱਲ ਕਹਿ ਰਿਹਾ। ਸੰਸਥਾ ਜਿਹੜੀ ਇਹ ਸਾਡੀ ਆਪਣੀ ਆ, ਬਗਾਨੀ ਨਹੀਂ। ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ
ਤੇ ਕੁਰਬਾਨੀਆਂ ਦੇ ਨਾਲ ਆਈ, ਪਰ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹ ਬਾਸਵਾ ਜਿਨ੍ਹਾਂ ਦੇ ਵਿੱਚ ਰੈਕ ਨੇ 150 ਰੈਕਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਦਾਸ ਨੇ ਵਿਰੋਧ ਵੀ ਕੀਤਾ। ਵਿਰੋਧ ਕਰਨ ਤੇ ਇਹਨਾਂ ਨੇ ਸਾਡੇ ਦੇ ਪਰਚੇ ਦਰਜ ਕਰਵਾਏ, ਜਿਹਦੀਆਂ ਅੱਜ ਵੀ ਅਸੀਂ ਕੋਰਟਾਂ ਕਚਹਿਰੀਆਂ ਤਰੀਕਾਂ ਭੁਗਤ ਰਹੇ ਨੇ। ਪਰ ਸਤਿਗੁਰ ਦੇ ਸਤਿਕਾਰ ਨੂੰ ਬਹਾਲ ਕਰਨ ਵਾਸਤੇ ਇਹ ਜਿਹੜਾ ਹਰ ਇੱਕ ਗੁਰਸਿੱਖ ਦਾ, ਹਰ ਇੱਕ ਮਹਾਂਪੁਰਸ਼ ਦਾ ਫਰਜ਼ ਬਣਦਾ, ਜਿਹੜੇ ਅੱਜ ਡੇਰਿਆਂ ਤੇ ਬੈਠੇ ਨੇ, ਕਿ ਅਸੀਂ ਉੱਥੇ ਨਾ ਇਕੱਲਾ ਸਤਿਕਾਰ ਕਰੀਏ, ਜਿੱਥੋਂ ਸਤਿਕਾਰ ਦੀ ਆਵਾਜ਼ ਉੱਠਦੀ ਹੈ, ਜਿੱਥੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਿੰਡਾਂ ਵਿੱਚ ਅਸੀਂ ਲੈ ਕੇ ਜਾਂਦੇ ਹਾਂ। ਮੈਂ ਤੇ ਇਹ ਚਾਹੁੰਦਾ ਕਿ ਜੇਕਰ ਸਤਿਕਾਰ ਸੰਗਤ ਦਿਨਾਂ ਦੇ ਵਿੱਚ ਹੀ ਸਤਿਗੁਰ ਦਾ ਵੱਧ ਸਕਦਾ ਹੈ, ਜੇਕਰ ਇਹ ਜਿਹੜੀ ਪ੍ਰੈਸ ਤੇ ਪਾਬੰਦੀ ਲੱਗ ਜਾਵੇ, ਤੇ ਕਿਉਂਕਿ ਜਦੋਂ ਕੋਈ ਚੀਜ਼ ਨਾ ਪ੍ਰਾਪਤ ਹੋਵੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਨਾ ਪ੍ਰਾਪਤ ਹੋਣ, ਤੇ ਲੋਕਾਂ ਨੇ ਸਤਿਗੁਰ ਦਾ ਸਤਿਕਾਰ ਦੂਣਾ ਕਰ ਦੇਣਾ ਕਿ ਆਪਾਂ ਸਤਿਕਾਰ ਦੇ ਨਾਲ ਅੱਜ ਜਿਹੜਾ ਮਰਜੀ ਤਾਬਿਆਂ ਦੇ ਵਿੱਚ ਬਹਿ ਜਾਂਦਾ, ਜਿਹਨੂੰ ਕੋਈ ਮੇਰੇ ਅੱਗੇ ਜਪਜੀ ਸਾਹਿਬ ਨਹੀਂ ਆਉਂਦਾ। ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੇਕਰ ਤਾਬਿਆਂ ਵਿੱਚ ਬਿਠਾਇਆ, ਤੇ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ 'ਚ ਰਹਿ ਕੇ ਸੇਵਾ ਕਰ ਰਹੇ ਸਨ, ਉਹਨਾਂ ਨੂੰ ਤਾਬਿਆਂ 'ਚ ਬਹਿਣ ਵਿੱਚ ਯੋਗ ਜਿਹੜੇ ਸਨ ਉਹਨਾਂ ਨੂੰ ਬਿਠਾਇਆ। ਅੱਜ ਜਿਹਨੂੰ ਦਾੜੀ ਕੱਟੀ ਹੁੰਦੀ ਹੈ, ਦਾੜੀ ਬੰਨੀ ਹੁੰਦੀ ਹੈ, ਉਹ ਸਤਿਗੁਰ ਦੀ ਤਾਬਿਆਂ ਦੇ ਵਿੱਚ ਬੇਅਮਰਤਾਰੀਆ ਤਾਬਿਆਂ ਦੇ ਵਿੱਚ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਇਹ ਮਰਜ਼ਾਦਾ ਨੂੰ ਕਾਇਮ ਰੱਖ ਰਹੇ ਨੇ, ਸ੍ਰੀ ਹਰਿਮੰਦਰ ਸਾਹਿਬ ਕਾਇਮ ਰੱਖ ਰਹੇ ਨੇ ਕਿ ਸਤਿਗੁਰ ਜੀ ਨੂੰ ਸੁੱਖ ਆਸਣ ਦੇ ਟਾਈਮ 5 ਕਮਰ ਕੱਸੇ ਲਾਏ ਜਾਂਦੇ ਨੇ, ਸ੍ਰੀ ਅਕਾਲ ਤਖ਼ਤ ਸਾਹਿਬ 2 ਲਾਏ ਜਾਂਦੇ ਨੇ, ਚੌਬਦਾਰ ਕੁਝ ਸਮੇਂ ਦੇ ਵਿੱਚ ਬਦਲਦੇ ਨੇ, ਸੇਵਾਦਾਰ ਕੁਝ ਸਮੇਂ ਦੇ ਵਿੱਚ ਬਦਲਦੇ ਨੇ। ਉਹੋ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਹੜੇ ਪਿੰਡਾਂ ਦੇ ਵਿੱਚ ਪ੍ਰਕਾਸ਼ਮਾਨ ਹਨ। ਇਹ ਸੰਸਥਾ ਉਧਰ ਕਿਉਂ ਨਹੀਂ ਧਿਆਨ ਦੇ ਰਹੀ ਕਿ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਤੇ ਇਹ ਹੈ, ਪਿੰਡਾਂ ਦੇ ਵਿੱਚ ਅੱਜ ਤਾਂ ਨਾ ਤਾਂ ਸਤਿਗੁਰ ਦੇ ਸੁੱਖ ਆਸਣ ਸਨ। ਕਿਉਂਕਿ ਮੈਂ ਇੱਕ ਗੱਲ ਇਹ ਤਾਂ ਕਹਿਣੀ ਚਾਹ ਰਿਹਾ ਕਿ ਜਦੋਂ ਅਸੀਂ ਇੱਧਰ ਤੁਰੇ ਤੇ ਸਕੱਤਰ ਵਰਿਆਮ ਸਿੰਘ ਧਰਮ ਪ੍ਰਚਾਰ ਕਮੇਟੀ ਬੈਠਾ ਸੀ, ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਜਦੋਂ ਸਤਿਗੁਰ ਦੇ ਸਤਿਕਾਰ ਦੀ ਗੱਲ ਕਰਦੇ ਹਾਂ ਤੇ ਲਾਚੀ ਬੇਰ ਸਾਹਿਬ ਦਰਬਾਰ ਸਾਹਿਬ ਦੀ ਦਰਸ਼ਨੀ ਡੋਰੀ ਦੇ ਅੰਦਰ ਵੜਦੇ ਹਾਂ, ਸਾਰੇ ਲਾਚੀ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਆਰਾਮ ਵੀ ਰਹਿੰਦਾ ਹੈ। ਤੇ ਮੈਂ ਜਦੋਂ ਸੁੱਖ ਆਸਣ ਕਰਦੇ ਨੇ ਉੱਪਰ ਆਲਾ ਹੈ, ਮੈਂ ਤੇ ਇਹ ਗੱਲ ਪਹਿਲਾਂ ਪੁੱਛੀ ਸਕੱਤਰ ਸਾਹਿਬ ਜੀ, ਜਦੋਂ ਅਸੀਂ ਪਿੰਡਾਂ ਜਾਂਦੇ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਅਲਮਾਰੀਆਂ 'ਚ ਬੰਦ ਨੇ, ਤੇ ਉਹਨਾਂ ਨੂੰ ਜਦੋਂ ਬੇਨਤੀ ਕਰੀਦੀ ਹੈ ਉਹ ਅੱਗੋਂ ਕਹਿੰਦੇ ਨੇ ਕਿ ਉੱਥੇ ਜਾ ਕੇ ਤੁਸੀਂ ਦਰਸ਼ਨ ਕਰੋ, ਉੱਥੇ ਵੀ ਆਲਿਆਂ ਦੇ ਵਿੱਚ ਨੇ। ਤੇ ਫਿਰ ਜਦੋਂ ਸਕੱਤਰ ਸਾਹਿਬ ਨੇ ਬਕਰਮਾ ਵਾਲੇ ਮੈਨੇਜਰ ਨੂੰ ਫੋਨ ਲਾਇਆ ਤੇ ਉਹਨੇ ਪੁੱਛਿਆ ਕਿ ਇੱਦਾਂ ਇੱਥੇ ਇੱਦਾਂ ਹੀ ਆ ਜੀ, ਉਹਨੇ ਕਿਹਾ ਇੱਦਾਂ ਹੀ ਆ ਜੀ। ਭਾਵ ਕਿ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਸੀਂ ਚੰਦੋਆ ਸਾਹਿਬ ਲਾਉਣ ਲੱਗਿਆਂ ਪੂਰੀ ਮਰਜ਼ਾਦਾ ਰੱਖਦੇ ਹਾਂ, ਤਾਬਿਆਂ 'ਚ ਬਹਿਣ ਲੱਗਿਆਂ ਜੋ ਗ੍ਰੰਥੀ ਹੈਡ ਗ੍ਰੰਥੀ ਜਿਹੜੇ ਟਕਸਾਲ ਵਿੱਚ ਪੜ੍ਹੇ ਨੇ ਤੇ ਹਰਿਮੰਦਰ ਸਾਹਿਬ ਪ੍ਰਕਾਸ਼ ਜੇ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਜਾ ਰਿਹਾ ਹੈ। ਮਹਾਂਪੁਰਸ਼ਾਂ ਨੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਵਿਰੋਧ ਕੀਤਾ ਸੀ ਕਿ ਪਦਛੇਦ ਨਾ ਕਰੋ, ਜੇਕਰ ਪਦਛੇਦ ਨਾ ਕਰਦੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਮਹਾਰਾਜ ਜੀ ਪਾਤਸ਼ਾਹ ਦਾ ਪ੍ਰਕਾਸ਼ ਹੁੰਦੇ ਆ ਪਿੰਡਾਂ ਦੇ ਵਿੱਚ। ਤੇ ਅੱਜ ਕੋਈ ਵੀ ਗ੍ਰੰਥੀ ਜਿਹੜਾ ਵਾ ਉਹ ਕਿਹੜਾ ਹੋਣਾ ਸੀ ਜਿਨ੍ਹਾਂ ਨੇ ਪਹਿਲਾਂ ਟਕਸਾਲ ਦੇ ਵਿੱਚੋਂ ਸੰਥਿਆ ਪ੍ਰਾਪਤ ਕੀਤੀ ਹੁੰਦੀ, ਕਿਸੇ ਸੰਸਥਾ ਦੇ ਵਿੱਚ ਜਾ ਕੇ ਉਹ ਪੜ੍ਹੇ ਹੁੰਦੇ ਤੇ ਫਿਰ ਉਹ ਅੱਜ ਤਾਬਿਆਂ ਦੇ ਵਿੱਚ ਬਹਿੰਦੇ। ਅੱਜ ਜਿਹੜਾ ਮਰਜੀ ਜਪਜੀ ਸਾਹਿਬ ਆਉਣ ਲੱਗ ਪੈਂਦਾ ਹੈ ਉਹ ਤਾਬਿਆਂ ਦੇ ਵਿੱਚ ਬਹਿ ਜਾਂਦਾ ਹੈ। ਇਹ ਪਰ ਜਿਹੜੀਆਂ ਸੰਸਥਾ ਦੇ ਕੋਲ ਮਾਇਆ ਹੈ, ਜਿਹੜੀਆਂ ਸੰਸਥਾ ਨੇ 5 ਪਿੰਡਾਂ ਦੇ ਵਿੱਚ ਮੈਂਬਰ ਚੁਣੇ ਨੇ, ਇੰਨੇ ਪਿੰਡਾਂ ਦਾ ਇੱਕ ਮੈਂਬਰ ਹੈ ਜਿਹੜਾ ਸਿੱਖੀ ਦਾ ਪ੍ਰਚਾਰ ਕਰੇਗਾ। ਉਹ ਇਸ ਵੇਲੇ ਮੈਂ ਉਹਨਾਂ ਦੀ ਕੀ ਗੱਲ ਕਰਨੀ ਹੈ ਕਿ ਜਦੋਂ ਦਿੱਲੀ ਚੋਣਾਂ ਸਨ ਮੈਨੂੰ ਕਿਸੇ ਮੈਨੇਜਰ ਨਾਲ ਕੰਮ ਸੀ, ਜਿਹੜੇ ਮੈਨੇਜਰ ਨੂੰ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੂੰ, ਜਿਹੜੇ ਵੀ ਮੈਂਬਰ ਨੂੰ ਮੈਂ ਫੋਨ ਲਾਇਆ 3 ਨੂੰ, ਜਿੱਥੇ ਕਿੱਥੇ ਗਏ ਜੀ, ਦਿੱਲੀ ਗਏ, ਉੱਥੇ ਚੋਣਾਂ ਹੋ ਰਹੀਆਂ ਦਿੱਲੀ ਕਮੇਟੀ ਦੀਆਂ, ਸਾਰੇ ਮੈਂਬਰ ਜਿਹੜੇ ਆ ਉੱਥੇ ਪਹੁੰਚੇ ਹੋਏ ਸਨ। ਤੇ ਇਹ ਜਿਹੜੇ ਮੈਂਬਰ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਤੇ ਗੁਰੂ ਦੇ ਸਤਿਕਾਰ ਨੂੰ ਪਿੰਡਾਂ ਵਿੱਚ ਬਹਾਲ ਕਰਾਉਣ ਵਾਸਤੇ ਇੱਕ ਚੋਣ ਕੀਤੀ ਜਾਂਦੀ ਹੈ ਕਿ ਪਿੰਡਾਂ 'ਚ ਪ੍ਰਚਾਰ ਕਰਨ, ਪਿੰਡਾਂ 'ਚ ਪ੍ਰਚਾਰ ਕਰਾਉਣ, ਗੁਰੂ ਦਾ ਸਤਿਕਾਰ ਕਰਨ। ਪਰ ਉਹ ਵੀ ਇਸ ਵੇਲੇ ਸਿਆਸਤ ਦੇ ਵਿੱਚ ਰੁੱਝ ਗਏ ਨੇ, ਜਿਹਦੇ ਕਰਕੇ ਅੱਜ ਗੁਰੂ ਦਾ ਨਰਾਦਰ ਵੀ ਹੋ ਰਿਹਾ ਹੈ। ਸੋ ਜੀ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ
ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ ਤੇ ਅੱਜ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਸਤਕਾਰ ਕਮੇਟੀ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਮੁੱਛਲ ਜੀ। ਭਾਈ ਸਾਹਿਬ ਜੀ, ਗੱਲ ਕਰੀਏ ਨਿਰਾਦਰ ਦੀ, ਤਾਂ ਮੈਂ ਇੱਥੇ ਇੱਕ ਗੱਲ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਤਵੱਜੋ ਦੇਣ ਵਾਲੀ ਗੱਲ ਹੈ ਔਰ ਸੋਚਣ ਔਰ ਵਿਚਾਰਨ ਵਾਲੀ ਗੱਲ ਹੈ ਕਿ ਕੇਵਲ ਤੇ ਕੇਵਲ ਅਕਾਲ ਤਖਤ ਸਾਹਿਬ ਨੇ ਇਹ ਹੁਕਮ ਜਾਰੀ ਕੀਤਾ ਹੈ ਕਿ ਜਿਹੜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਪਾਈ ਹੈ ਇਹ ਸਿਰਫ ਅਕਾਲ ਤਖਤ ਸਾਹਿਬ ਦੇ ਵਿਖੇ ਹੋਏਗੀ, ਹੋਰ ਕਿਤੇ ਵੀ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਇਸ ਦੀ ਛਪਾਈ ਨਹੀਂ ਹੋ ਸਕਦੀ। ਆਓ ਸੁਚੇਤ ਹੋਈਏ ਤੇ ਗੌਰ ਕਰੀਏ, ਦੇਖੀਏ ਸਾਡੇ ਆਲੇ ਦੁਆਲੇ ਕਿਤੇ ਕੋਈ ਇਹੋ ਜਿਹੀ ਕੋਤਾਹੀ ਤਾਂ ਨਹੀਂ ਹੋ ਰਹੀ। ਭਾਈ ਸਾਹਿਬ ਜੀ, ਸਤਕਾਰ ਕਮੇਟੀ ਦੀ ਗੱਲ ਕਰੀਏ ਤਾਂ ਸਤਕਾਰ ਕਮੇਟੀ ਸੁਣਨ ਚ ਆਇਆ ਕਿ ਕਈ ਐਸੇ ਗੁਰਦੁਆਰਿਆਂ ਨੂੰ ਉਹਨਾਂ ਨੇ ਉਹਨਾਂ ਕਬਜ਼ਿਆਂ ਤੋਂ ਛੁਡਾਇਆ ਜਿਨ੍ਹਾਂ ਜੋ ਸਾਧ ਨੇ, ਪਾਖੰਡੀ ਨੇ, ਜੋ ਧਰਮ ਦੇ ਨਾਂ ਦੇ ਉੱਪਰ ਲੋਕਾਂ ਨੂੰ ਠੱਗ ਰਹੇ, ਉਹਨਾਂ ਨੇ ਗੁਰਦੁਆਰਿਆਂ ਦੇ ਉੱਪਰ ਕਬਜ਼ੇ ਕੀਤੇ ਹੋਏ ਨੇ। ਐਸਾ ਵੀ ਕੋਈ ਵਾਕਿਆ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਇੱਦਾਂ ਕਿ ਬਹੁਤ ਥਾਵਾਂ ਤੇ ਸਤਿਗੁਰੂ ਜੀ ਨੇ ਸਾਨੂੰ ਆਪ ਆਵਾਜ਼ ਮਾਰ ਕੇ ਸੱਦਿਆ ਵਾ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੋਨਾਂ ਭਰਾਵਾਂ ਨੇ ਸਲਾਹ ਬਣਾਈ ਕਿ ਟੈਚੀਆਂ ਦੇ ਵਿੱਚ, ਟਰੰਕਾਂ ਦੇ ਵਿੱਚ ਪਾ ਕਰਕੇ ਵਡਭਾਗ ਸਿੰਘ ਦੇ ਡੇਰੇ, ਜਿਹਦਾ ਹੁਣ ਹੋਲੇ ਮਹੱਲੇ ਤੇ ਫਿਰ ਮੇਲਾ ਆਉਣਾ ਹੈ, ਉੱਥੇ ਲੋਕ ਜਾ ਕੇ ਟਰੱਕਾਂ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਦੇ ਨੇ। ਲੋਕਾਂ ਕੋਲ 11,000 ਰੁਪਇਆ ਭੇਟਾ ਵੀ ਲੈਂਦੇ ਨੇ ਕਿ ਤੁਸੀਂ ਉੱਥੇ ਧੌਲੀ ਧਾਰਨ ਆਓ, ਤੁਹਾਡਾ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਕਰਾਇਆ ਜਾਵੇਗਾ, ਉਹਦੀ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਤੁਹਾਨੂੰ ਹੁਕਮਨਾਮਾ ਦਿੱਤਾ ਜਾਵੇਗਾ। ਭਾਵ ਕਿ ਜਦੋਂ ਅਸੀਂ ਦਾਸ ਉੱਥੇ ਆਪ ਖੁਦ ਜਾ ਕੇ ਮੌਕਾ ਵੇਖਿਆ ਤੇ ਬਣਿਆ ਥਾਵਾਂ ਤੇ ਤੰਬੂਆਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਨ ਤੇ ਘੱਟਾ ਵੀ ਬਹੁਤ ਸੀ, ਕੋਈ ਸਤਿਗੁਰੂ ਦਾ ਸਤਿਕਾਰ ਨਹੀਂ। 11 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ, 16 ਸ੍ਰੀ ਅਖੰਡ ਪਾਠ ਸਾਹਿਬ ਟਰੱਕਾਂ ਵਿੱਚ ਆਰੰਭ ਕੀਤੇ ਸਨ, ਦੋਨਾਂ ਟਰੱਕਾਂ ਦੇ ਵਿੱਚ। ਅਸੀਂ ਫਿਰ ਸਾਰੇ ਉੱਥੋਂ ਦਾ ਕਾਪੀ ਦੇ ਨੋਟ, ਟਰੱਕ ਨੰਬਰ, ਉਹ ਬੰਦੇ ਕੌਣ ਨੇ, ਕਿੱਥੋਂ ਆਏ ਨੇ, ਲਾਡੋਵਾਲ ਦੇ ਨੇ, ਇਹ ਜੰਮੂ ਤੋਂ ਨੇ, ਉਹਨਾਂ ਦਾ ਸਾਰਾ ਅਸੀਂ ਫਿਰ ਗੱਡੀ ਨੰਬਰ, ਜਦੋਂ ਉਹ ਵਾਪਸ ਉੱਥੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆ ਰਹੇ ਸਨ, ਅਸੀਂ ਰਸਤੇ ਦੇ ਵਿੱਚ ਰੋਕ ਕਰਕੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪੁੱਛਿਆ, ਉਹਨਾਂ ਨੇ ਟੈਚੀਆਂ ਦੇ ਵਿੱਚ 11, ਇੱਕ ਜੰਮੂ ਤੋਂ ਸਨ, 10 ਇਹ ਭਗਵਾਂ ਪਿੰਡ ਦੇ ਲਾਗੇ ਇੱਕ ਬੀਬੀ ਸੀ, ਉਹਨੇ ਦੋਨਾਂ ਟਰੰਕਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਏ ਸਨ। ਤੇ ਉੱਥੇ ਡੇਰਿਆਂ ਤੇ ਕੀ ਉੱਥੇ ਅੱਜ ਵੀ ਇਹ ਆਪਣੇ ਵਿੱਚ ਉਸ ਨੂੰ ਜਨਮ ਦਿਨ ਮਨਾਉਣ ਵਾਸਤੇ ਤੇ ਅਰਲਾ ਰਹੇ ਸਨ। ਸੰਗਤਾਂ ਨੇ ਵਿਰੋਧ ਕੀਤਾ ਤੇ ਇਹਨਾਂ ਨੇ ਫਿਰ ਉਹ ਬਾਈਕਾਟ ਕਰਤਾ ਕਿ ਪਹਿਲੀ ਮਰਜ਼ਾਦਾ ਜੋ ਮਹਾਰਾਜ ਦੇ ਘਰ ਦੀ ਚੱਲਦੀ ਆ ਰਹੀ ਹੈ, ਉੱਦਾਂ ਉਹ ਕਿਉਂ ਪੰਜ ਪਿਆਰੇ ਵੀ ਕਹਿੰਦੇ ਨੇ, ਜਿੱਦਾਂ ਵਡਭਾਗੂਆਂ ਨੇ ਇਹ ਨੜੀ ਮਾਰ, ਕੁੜੀ ਮਾਰ, ਸਾਰੇ ਰਹਿਤ ਮਰਜ਼ਾਦਾ 'ਚ ਦੱਸਦੇ ਨੇ ਕਿ ਇਹਨਾਂ ਨਾਲ ਆਪਾਂ ਰੋਟੀ ਦੀ ਸਾਂਝ ਨਹੀਂ ਕਰਨੀ। ਫਿਰ ਇਹਨਾਂ ਨੇ ਉਹ ਮਤਿਆਂ ਨੂੰ ਪਾ ਕੇ ਫਿਰ ਉਹਨਾਂ ਨੂੰ ਆਪਣੇ ਨਾਲ ਲਾਇਆ ਨਹੀਂ। ਭਾਵ ਕਿ ਉੱਥੇ ਅੱਜ ਵੀ ਪਤਾ ਨਹੀਂ ਕਿੰਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਤੇ ਉੱਥੇ ਟਕਸਾਲ ਦੇ ਸਿੰਘ ਤੇ ਉਹਦੇ ਪਿੰਡਾਂ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਜਪਜੀ ਸਾਹਿਬ ਆਉਂਦਾ ਵਗਾ, ਉਹ ਉੱਥੇ ਜਾ ਕੇ ਸ੍ਰੀ ਅਖੰਡ ਪਾਠ ਸਾਹਿਬ ਕਰਨ ਦੇ ਮਾਇਆ ਦੀ ਖਾਤਰ। ਤੇ ਅਸੀਂ ਲਿਖਤੀ ਰੂਪ 'ਚ ਵੀ ਦਿੱਤਾ ਵਾ ਕਿ ਉੱਥੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਲਿਆਂਦੇ ਜਾਣ। ਉੱਥੇ ਡੋਲੀਆਂ ਵੀ ਖੇਡਦੀਆਂ, ਮਨਮੱਤ ਵੀ ਹੋ ਰਹੀ ਆ। ਪਰ ਜਿੰਨਾ ਕੁ ਇੱਦਾਂ ਹੀ ਇੱਕ ਨੰਦਾ ਚੌਰ ਪਿੰਡ ਹੈ, ਥਾਣਾ ਬੱਲੋਵਾਲ ਪੈ ਜਾਂਦਾ, ਉਹ ਨੰਦਾ ਚੌਰ ਦੇ ਵਿੱਚ ਇੱਕ ਖੌਤੀ ਨਿਹੰਗ ਜਿਹੜਾ ਡੇਰਾ ਬਣਾ ਕੇ ਬੈਠਾ ਸੀ, ਉਸ ਡੇਰੇ ਦੇ ਅੰਦਰ ਰਾਤ ਜਦੋਂ ਅਸੀਂ 12 ਵਜੇ ਰੇਡ ਕੀਤਾ, ਉਹ ਉੱਥੇ ਲੜਕੀਆਂ ਵੀ ਤੇ ਨੌਜਵਾਨ ਵੀ ਜਿਹੜੇ ਸਾਨੂੰ ਸ਼ਰਾਬ ਦੀ ਹਾਲਤ ਵਿੱਚ ਤੇ ਜਿਹੜੇ ਮਾੜੇ ਕੁਕਰਮ ਕਰ ਰਹੇ ਸਨ, ਅਸੀਂ ਉਹਨਾਂ ਨੂੰ ਨਿਹੰਗ ਨੂੰ ਵੀ ਸ਼ਰਾਬ ਦੇ ਉਹ ਉੱਥੇ ਮੌਕੇ ਤੇ ਫੜਿਆ, ਸ਼ਰਾਬ ਫੜੀਆਂ, ਬੀੜੀਆਂ ਫੜੀਆਂ, ਉਹ ਲੜਕੀਆਂ ਫੜੀਆਂ, ਉਹ ਲੜਕੇ ਫੜੇ, ਪੁਲਿਸ ਦੇ ਹਵਾਲੇ ਕਰਕੇ ਉਹਨਾਂ ਦੇ ਉੱਥੇ ਵੀ FIR ਦਰਜ ਕਰਾਈ। ਉਹ FIR ਦਰਜ ਉਹਨਾਂ ਨੇ ਸਾਡੇ ਤੇ ਵੀ ਉਲਟਾ ਕਾਨੂੰਨੀ ਕਾਰਵਾਈ ਨਾਲ ਚੋਰੀ ਕੀਤੀ ਹੈ। ਖੱਜਲ ਖਰਾਬੀ ਤੇ ਸਾਨੂੰ ਬਹੁਤ ਪੈਂਦੀ ਹੈ, ਪਰ ਸਤਿਗੁਰੂ ਨੇ ਕਿਰਪਾ ਕੀਤੀ ਹੈ। ਸੁਣਿਆ ਜ਼ਰੂਰ ਸੀ ਕਿ ਭਾਈ ਲਛਮਣ ਸਿੰਘ ਜੀ ਨੇ ਨਨਕਾਣਾ ਸਾਹਿਬ ਨੂੰ ਯਾਦ ਕਰਵਾਇਆ ਤੇ ਗੁਰੂ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਤੈਨੂੰ ਆਪਣੇ ਆਪ ਨੂੰ ਕਟਾਉਣਾ ਪੈਣਾ ਹੈ। ਤੇ ਰਸਤੇ ਦੇ ਵਿੱਚ 2-3 ਵਾਰ ਮਹਾਰਾਜ ਦੇ ਕੋਲੋਂ ਭਾਈ ਲਛਮਣ ਜੀ ਨੇ ਪੁੱਛਿਆ ਤੇ ਸਤਿਗੁਰੂ ਜੀ ਨੇ ਦੱਸਤਾ ਕਿ ਤੈਨੂੰ ਆਪਣੇ ਆਪ ਨੂੰ ਕਟਾਉਣਾ। ਯਾਦ ਜ਼ਰੂਰ ਹੋ ਜਾਏਗਾ ਨਨਕਾਣਾ ਸਾਹਿਬ, ਯਾਦ ਹੋਣ ਤੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ। ਪਰ ਜਦੋਂ ਅਸੀਂ ਉਸ ਨੰਦਾ ਚੌਰ ਉੱਥੇ ਪਹੁੰਚੇ ਤੇ ਅਸੀਂ ਕਿਹਾ, ਸਿੰਘੋ ਜੇ ਭਾਈ ਲਛਮਣ ਸਿੰਘ ਜੀ ਨੇ ਯਾਦ ਕਰਵਾਇਆ ਤੇ ਆਪਣਾ ਸਰੀਰ ਕੁਰਬਾਨ ਕੀਤਾ, ਪਰ ਅੱਜ ਆਪਾਂ ਇਸ ਡੇਰੇ ਨੂੰ ਯਾਦ ਕਰਵਾ ਰਹੇ ਹਾਂ ਜਿੱਥੇ ਮਾੜੇ ਕੁਕਰਮ ਹੋ ਰਹੇ ਸਨ, ਹੁੰਦੇ ਸਨ, ਸ਼ਰਾਬਾਂ ਚੱਲਦੀਆਂ, ਮੀਟ ਚੱਲਦਾ, ਲੜਕੀਆਂ ਦੇ ਨਾਲ ਜਿਹੜੇ ਉੱਥੇ ਮਾੜੇ ਕੁਕਰਮ ਕੀਤੇ ਜਾ ਰਹੇ ਨੇ। ਜਦੋਂ ਉੱਥੋਂ ਹੀ ਉਹ ਯਾਦ ਕਰਵਾਏ ਨੇ ਤੇ ਅਸੀਂ ਭਾਈ ਲਛਮਣ ਸਿੰਘ ਜੀ ਵਰਗੇ ਅੱਗੇ ਅਰਦਾਸ ਕੀਤੀ ਕਿ ਇਹ ਜਿਹੜੀ ਸੇਵਾ ਤੂੰ ਅੱਜ ਸਤਿਗੁਰੂ ਜੀ ਸਾਡੇ ਕੋਲੋਂ ਲਈ ਹੈ, ਇਹ ਭਾਈ ਲਛਮਣ ਸਿੰਘ ਸਾਨੂੰ ਉਹ ਦਰਸ਼ਨ ਤਾਂ
ਸਿੰਘਾਂ ਦੇ ਵਿੱਚ ਵੀ ਉਹਨਾਂ ਦੇ ਹੋਏ ਕਿ ਜਿਹੜੇ ਸਿੰਘ ਆਏ ਨੇ ਅੱਧੀ ਰਾਤ 12 ਵਜੇ। ਇਦਾਂ ਦੀਆਂ ਘਟਨਾਵਾਂ ਤੇ ਬਹੁਤ ਡੇਰਿਆਂ ਦੇ ਵਿੱਚ ਜਿਹੜਾ ਸਤਿਗੁਰ ਦਾ ਪ੍ਰਕਾਸ਼ ਕਰਕੇ ਲਾਚੀਆਂ ਦੇਣੀਆਂ, ਜਲ ਦੇਣੇ, ਜਿਹੜੇ ਲੋਕਾਂ ਨੂੰ ਕਹਿ ਦਿੰਦੇ ਨੇ ਤੁਹਾਡੀ ਦਰਾਣੀ ਨੇ, ਤੁਹਾਡੀ ਜਠਾਣੀ ਨੇ ਕੀਤਾ ਹੈ। ਪਰ ਅੱਜ ਮੈਂ ਇਹ ਚਾਹੁੰਦਾ ਕਿ ਜਿਹੜੀਆਂ ਸਿੱਖ ਸੰਗਤਾਂ ਜਿਹੜੀਆਂ ਇਹ ਬਾਬਿਆਂ ਨੂੰ ਕੋਈ ਸੰਤ ਜਾਂ ਬ੍ਰਹਮ ਗਿਆਨੀ, ਕਈ ਹੁਣ ਬ੍ਰਹਮ ਗਿਆਨ ਵੀ ਦੇ ਰਹੇ ਨੇ ਕਿ 3 ਸਾਲ ਦਾ ਕੋਰਸ ਕਰੋ ਤੇ ਤੁਹਾਨੂੰ ਬ੍ਰਹਮ ਗਿਆਨ ਮਿਲ ਜਾਵੇਗਾ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਬ੍ਰਹਮ ਗਿਆਨੀ ਦਾ ਕੋਰਸ ਜਿਹਨੂੰ ਬ੍ਰਹਮ ਗਿਆਨ ਹੋ ਗਿਆ ਤੇ ਉਹਨਾਂ ਨੂੰ ਅੱਜ ਪੁੱਛੀਏ ਕਿ ਜਿਹੜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਬਗਰਾੜੀ ਦੇ ਵਿੱਚ ਅੱਜ ਤੱਕ ਕੁਝ ਅੰਗ ਮਿਲ ਗਏ ਨੇ ਤੇ ਕੁਝ ਸਤਿਗੁਰੂ ਜੀ ਦੇ ਸਰੀਰ ਦਾ ਹਿੱਸਾ ਨਹੀਂ ਪ੍ਰਾਪਤ ਹੋਇਆ, ਨਾ ਪ੍ਰਸ਼ਾਸਨ ਕਰ ਸਕੀ ਹੈ, ਤੇ ਜੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨਹੀਂ ਕਰ ਸਕੀ ਤੇ ਇਹ ਜਿਹੜੇ ਡੇਰੇਦਾਰ ਪਿੰਡਾਂ ਦੇ ਜਵਾਬੇ ਬੈਠੇ ਨੇ, ਆਪਾਂ ਇਹਨਾਂ ਨੂੰ ਪੁੱਛ ਲਈਏ। ਜਿਹੜਾ ਅੱਜ ਪੁੱਛਣਾ ਦੱਸਣਾ ਦੱਸ ਰਹੇ ਨੇ ਕਿ ਕਹਿ ਦਿੰਦੇ ਨੇ ਤੁਹਾਨੂੰ ਫਲਾਣੇ ਨੇ ਕੀਤਾ, ਬੜੀਆਂ ਲੜਾਈਆਂ ਪਾਈਆਂ ਜਾ ਰਹੀਆਂ, ਬੜੀਆਂ ਸ਼ਿਕਾਇਤਾਂ ਦੱਸਦੇ ਕੋਲੋਂ ਆ ਰਹੀਆਂ ਨੇ, ਬੜਿਆਂ ਨੂੰ ਅਸੀਂ ਲਕੀਰਾਂ ਵੀ ਕਢਾਈਆਂ ਨੇ, ਲੋਕਾਂ ਨੇ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਨੇ, ਇੱਦਾਂ ਲੋਕਾਂ ਨੂੰ ਅਸੀਂ ਸ਼ਰੇਆਮ ਮੀਡੀਆ ਦੇ ਸਾਹਮਣੇ ਲਿਆਂਦਾ, ਸੰਗਤ ਦੇ ਸਾਹਮਣੇ ਲਿਆਂਦਾ। ਪਰ ਅੱਜ ਵੀ ਬੜੇ ਬੈਠੇ ਨੇ ਪੰਜਾਬ 'ਚ, ਕੀ ਬਾਹਰਲੇ ਦੇਸ਼ਾਂ 'ਚ ਵੀ ਬੈਠੇ ਨੇ। ਮੈਂ ਤੇ ਇਹੋ ਗੱਲ ਕਰਦਾ ਕਿ ਇਹਨਾਂ ਨੂੰ ਪੁੱਛ ਲਓ ਜਿਹੜੇ ਸੰਤ ਆਪਣੇ ਆਪ ਨੂੰ ਬ੍ਰਹਮ ਗਿਆਨੀ, ਹੋਰ ਬੜੇ ਅਵਤਾਰ ਅਖਵਾ ਰਹੇ ਨੇ, ਇਹਨਾਂ ਨੂੰ ਆਪਾਂ ਇਕੱਠੇ ਹੋ ਕੇ ਪੁੱਛ ਲਈਏ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਬਗਰਾੜੀ ਵਾਲੇ ਬਾਕੀ ਹਿੱਸਾ ਸਤਿਗੁਰੂ ਜੀ ਦੇ ਸਰੀਰ ਦਾ ਕਿੱਥੇ ਹੈ। ਬਿਲਕੁਲ ਜੀ, ਕਿਉਂਕਿ ਇਹ ਆਪਣੇ ਆਪ ਨੂੰ ਬ੍ਰਹਮ ਗਿਆਨੀ ਬਣੇ ਬੈਠੇ ਨੇ ਤੇ ਬ੍ਰਹਮ ਗਿਆਨੀ ਨੂੰ ਤੇ ਸਾਰੀ ਚੀਜ਼ ਦਾ ਪਤਾ ਜੀ। ਤੇ ਪਰ ਇਹ ਜਿਹੜੇ ਆ ਜੇਕਰ ਨਹੀਂ ਇਹ ਦੱਸ ਸਕਦੇ ਤੇ ਇਹਨਾਂ ਨੂੰ ਕੋਈ ਆਪਣੇ ਡੇਰਿਆਂ ਤੋਂ ਡੇਰੇ ਛੱਡ ਕੇ ਭਾਜੋ। ਇਹਨਾਂ ਦੇ ਡੇਰਿਆਂ ਦੇ ਵਿੱਚ ਵੀ ਮੈਂ ਇਹ ਚਾਹੁੰਦਾ ਵਾਂ ਕਿ ਸੰਗਤ ਪੈਸੇ ਦੇਣ ਤੋਂ ਪਹਿਲਾਂ ਇਹਨਾਂ ਬਾਬਿਆਂ ਨੂੰ, ਕੀਰਤਨੀਆਂ ਨੇ ਵੀ ਇਸ ਵੇਲੇ ਬਹੁਤ ਜਾਇਦਾਦ ਬਣਾ ਲਈ ਹੈ, ਕਥਾਵਾਚਕਾਂ ਨੇ ਬੜੀ ਜਾਇਦਾਦ ਬਣਾ ਲਈ ਹੈ, ਪਰ ਪਿੰਡਾਂ ਦੇ ਵਿੱਚ ਜੇਕਰ ਇਹ ਸਿੱਖੀ ਦਾ ਪ੍ਰਚਾਰ ਕਰਨ ਲੱਗ ਪੈਣ ਤੇ ਮੇਰੇ ਹਿਸਾਬ ਨਾਲ ਥੋੜੇ ਸਮੇਂ ਦੇ ਵਿੱਚ ਸਿੱਖੀ ਘਰ ਘਰ ਜਿਹੜੀ ਘਰੋਂ ਚਲ ਗਈ ਹੈ ਉਹ ਵਾਪਸ ਆ ਸਕਦੀ ਹੈ। ਪਰ ਕਾਰਨ ਇਹ ਹੈ ਕਿ ਇਹ ਆਪਣੀਆਂ ਜਾਇਦਾਦਾਂ, ਆਪਣੀਆਂ ਕੋਠੀਆਂ ਬਣਾ ਰਹੇ ਨੇ। ਇਹ ਇੱਕ ਬੰਨੇ ਨਿਸ਼ਕਾਮ ਸੇਵਾ ਵੀ ਕਈ ਕਹਿ ਰਹੇ ਨੇ ਤੇ ਕਈ ਜਿਹੜੇ ਕਰ ਵੀ ਰਹੇ ਨੇ, ਨਿਸ਼ਕਾਮ ਸੇਵਾ ਕਰ ਵੀ ਰਹੇ ਨੇ, ਜਿਨ੍ਹਾਂ ਦੇ ਅੰਦਰ ਦਰਦ ਹੈ, ਇਹ ਬਗਾਨੇ ਨਹੀਂ, ਇਹ ਸਾਡੇ ਆਪਣੇ ਨੇ। ਤੇ ਕਈ ਕੇਵਲ ਆਪਣੇ ਪਲਾਟ ਖਰੀਦ ਰਹੇ ਨੇ। ਮੈਨੂੰ ਤੇ ਨਾ ਕਿ ਮੈਂ ਲੈਣਾ ਉਹਨਾਂ ਦਾ, ਤੇ ਪਰ ਦੁੱਖ ਵਾਲੀ ਗੱਲ ਹੈ ਕਿ ਇਹ ਜਿਹੜਾ ਸੰਗਤ ਉਹਨਾਂ ਨੂੰ ਪੈਸਾ ਦਿੰਦੀ ਹੈ, ਦੇਣ ਤੋਂ ਪਹਿਲਾਂ ਵੇਖੇ ਕਿ ਪਹਿਲਾਂ ਕੀ ਤੇ ਹੁਣ ਇਹਨੇ ਕਿੰਨੀ ਕਿੰਨੀ ਜਾਇਦਾਦ ਬਣਾਈਆਂ। ਜਿਹਨੇ ਜਾਇਦਾਦ ਵੀ ਬਣਾ ਲਈ ਹੈ, ਕੋਠੀਆਂ ਬਣਾ ਲਈਆਂ, ਉਹਨਾਂ ਨੂੰ ਨਾ ਦੇਣ। ਜਿੱਥੇ ਦੇਣ ਵਾਲੀ ਸੇਵਾ ਹੈ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਸਤੇ, ਜਿੱਥੇ ਸਤਿਗੁਰੂ ਜੀ ਨੂੰ ਰੁਮਾਲੇ ਦੇਣੇ ਹੈ, ਜਿੱਥੇ ਸਤਿਗੁਰੂ ਜੀ ਦੇ ਬਸਤਰ, ਗਰੀਬ ਦਾ ਮੁੱਖ ਤਾਂ ਹੀ ਕਿਹਾ ਗੁਰੂ ਨਾਨਕ ਦੀ ਗੋਲਕ ਹੈ। ਤੇ ਇਹ ਜਿਹੜੀਆਂ ਚੀਜ਼ਾਂ ਜਿੱਥੇ ਦੇਣ ਯੋਗ ਹੈ, ਸੰਗਤ ਨੂੰ ਆਪ ਆਪਣੀ ਹੱਥੀਂ ਦੇਣੀਆਂ ਚਾਹੀਦੀਆਂ ਨੇ, ਤੇ ਜਿਹਦੇ ਨਾਲ ਸਤਿਗੁਰੂ ਦਾ ਸਤਿਕਾਰ ਹੋਰ ਵੱਧ ਸਕਦਾ। ਭਾਈ ਸਾਹਿਬ ਜੀ, ਥੋੜੇ ਚਿਰ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਸੀਗਾ, ਪਿੰਡ ਰਾਮ ਦਿਵਾਲੀ ਪਿੰਡ ਹੈ, ਉੱਥੇ ਇੱਕ ਵਾਕਿਆ ਹੋਇਆ ਸੀਗਾ, ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਕੀ ਹੋਇਆ ਸੀ ਉਸ ਪਿੰਡ ਦੇ ਵਿੱਚ? ਉਹ ਰਾਮ ਦਿਵਾਲੀ ਦੇ ਵਿੱਚ 2 ਗੁਰਦੁਆਰੇ ਸਾਹਿਬ ਹਨ। ਇੱਕ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਉਸ ਗੁਰਦੁਆਰੇ ਸਾਹਿਬ ਦੇ 2 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੱਖ ਆਸਣ ਤੇ ਸੁਭਾਏਮਾਨ ਸਨ। ਰਾਤ ਨੂੰ 3 ਜਣੇ ਗਏ ਨੇ, ਇੱਕ ਰਾਜਨ ਮਸੀਹ, ਇੱਕ ਸ਼ਮਸ਼ੀਰ, ਤੇ ਇਹ ਜਿਹੜੇ 3 ਜਣੇ ਉੱਥੇ ਅੰਦਰ ਇਹਨਾਂ ਨੇ ਕੁੰਡਾ ਭੰਨ ਕੇ ਸਰੀਏ ਦੇ ਨਾਲ ਅੰਦਰ ਪ੍ਰਵੇਸ਼ ਹੋਏ। ਅੰਦਰ ਜਾ ਕੇ ਇਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕੀਤਾ ਗਿਆ। ਜਿਹੜਾ ਮੇਨ ਆ ਉਹ ਰਾਜਨ ਮਸੀਹ ਆ, ਤੇ ਰਾਜਨ ਮਸੀਹ ਜਦੋਂ ਉਹ ਭੱਜ ਗਏ, 2 ਭੱਜ ਗਏ, ਤੇ ਜਿਹੜਾ ਇੱਕ ਹੀ ਉਹ ਜਿਹੜਾ ਦਾਗ ਆ ਟੀਡੂ ਉਹ ਦਾਗ ਆ, ਉਹਨੂੰ ਅਸੀਂ ਵੀ ਆਪਣੇ ਤੌਰ ਤੇ ਜਦੋਂ ਪੁਲਿਸ ਪ੍ਰਸ਼ਾਸਨ ਜਿੱਦਾਂ ਪੁੱਛਦਾ ਹੈ, ਅਸੀਂ ਵੀ ਉਹਨੂੰ ਉਹਨਾਂ ਤੋਂ ਵੱਧ ਪੁੱਛਿਆ, ਉਹਨੂੰ ਟੈਰੋਗੇਟ ਕੀਤੀ, ਤੇ ਉਹਨੇ ਫਿਰ 2 ਦੇ ਨਾਂ ਹੋਰ ਲਏ। ਇੱਕ ਪੁਲਿਸ ਲੈ ਗਈ ਫੜ ਕੇ ਗੱਲਾਂ ਸੁਣ ਕੇ, ਤੇ ਇੱਕ ਜਿਹੜਾ ਉਹ ਸਾਡੇ ਦਾ ਹੋਰ ਆ ਗਿਆ ਸ਼ਮਸ਼ੀਰ, ਜਦੋਂ ਉਹ ਵੀ ਦਾ ਆ, ਉਹਨੂੰ ਵੀ ਫਿਰ ਪੁੱਛਗਿੱਛ ਕੀਤੀ। ਫਿਰ ਹੋਰ ਜਦੋਂ ਪੁਲਿਸ ਪ੍ਰਸ਼ਾਸਨ ਪਰਚਾ ਦਰਜ ਕਰਦੀ ਹੈ, ਤੇ ਪਰਚਾ ਦਰਜ ਕਰਨ ਤੋਂ ਪਹਿਲਾਂ ਇਹ ਆਖਿਆ ਕਿ ਇਹ 2 ਪਿੰਡ ਵਾਲੇ ਕਹਿ ਰਹੇ 2 ਨਹੀਂ, ਇਹ ਇਕੱਲੇ ਨੇ ਕੰਮ ਕੀਤਾ। ਜਦੋਂ ਜਿਹੜਾ ਪਹਿਲਾ ਫੜਿਆ ਹੈ ਫਿਰ ਉਹਨੂੰ ਬਕਾਇਆ ਉਹਨਾਂ 2 ਦੇ ਨਾਲ ਆਏ। ਫਿਰ ਹੋਰ ਜਾ ਕੇ ਪੁੱਛਗਿੱਛ ਕੀਤੀ, 3 ਨੇ ਮੰਨਿਆ ਕਿ ਇਹ ਕੰਮ ਅਸੀਂ ਕੀਤਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਅਸੀਂ ਕੀਤਾ। ਤੇ ਉਹਦੇ ਮਗਰ ਜਿਹੜਾ ਅੱਜ ਨਹੀਂ ਪੁੱਛਣ ਦੀ ਲੋੜ ਨਹੀਂ ਕਿ ਇਹਨਾਂ ਦੇ ਮਗਰ ਕੌਣ ਹੈ। ਕਈ ਕਹਿ ਰਹੇ ਨੇ ਇਹਨਾਂ ਦੇ ਮਗਰ ਕੌਣ ਹੈ। ਤੇ ਪਹਿਲਾਂ ਪਿੰਡ ਭਗਵਾਂ 'ਚ, ਪਿੰਡ ਮਜੀਠੇ ਥਾਣੇ 'ਚ ਪਿੰਡ ਭਗਵਾਂ ਪੈਂਦਾ ਹੈ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ 2 ਛੱਪੜ ਸੁੱਟ ਦਿੱਤੇ ਗਏ ਸਨ।
ਜਿਹਨੇ ਸਟਾਏ ਸਨ ਉਹ ਵੀ ਮਸੀਹ ਸੀ। ਉਸ ਤੋਂ ਪਹਿਲਾਂ ਕੱਲੋ ਮਾਲ ਦੇ ਵਿੱਚ ਪੋਥੀਆਂ ਅਗਨ ਭੇਟ ਕਰਵਾਈਆਂ ਗਈਆਂ, ਛੱਪੜ ਖੂਹੇ ਸਟਾਈਆਂ ਗਈਆਂ, ਕਿਸੇ ਨੂੰ ਕਿਹਾ ਕਿ ਆਪਣਾ ਧਰਮ ਤੁਸੀਂ ਤਬਦੀਲ ਕਰ ਲਓ, ਇੱਧਰ ਆ ਜਾਓ ਤੁਹਾਡੀ ਅਸੀਂ ਦੁਆ ਕਰਾਂਗੇ। ਇਹ ਕੋਈ ਐਸੀ ਸਾਨੂੰ ਖੁਸ਼ੀ ਨਹੀਂ ਮਿਲਣੀ, ਕਿਉਂਕਿ ਉਹ ਕੋਈ ਯਿਸੂ ਮਸੀਹ ਦੀ ਵੀ ਕੋਈ ਕੁਰਬਾਨੀ ਹੈ। ਜਿਹੜੇ ਤੇ ਉਹਨੂੰ ਮੰਨਦੇ ਆ, ਜਿਹੜੇ ਉਹਦੇ ਬਚਨਾਂ ਦੇ ਪਹਿਰਾ ਦਿੰਦੇ ਨੇ, ਪਰ ਉਹ ਨਹੀਂ ਕਿ ਕਿਸੇ ਧਰਮ ਨੂੰ ਤਬਦੀਲ ਕਰਾ ਕੇ ਤੇ ਅਸੀਂ ਕਹੀਏ ਦੂਜੇ ਧਰਮ 'ਚ ਸਾਨੂੰ ਖੁਸ਼ੀ ਮਿਲ ਜਾਏਗੀ, ਏਦਾਂ ਨਹੀਂ। ਜਿਹੜੇ ਆਪੋ ਆਪਣੇ ਧਰਮਾਂ 'ਚ ਹਰ ਇੱਕ ਨੂੰ ਪੱਕਿਆਂ ਰਹਿਣਾ ਚਾਹੀਦਾ। ਜੇ ਮੁਸਲਮਾਨ ਆ, ਈਸਾਈ ਹੈ, ਇਹਨਾਂ ਨੂੰ ਆਪੋ ਆਪਣੇ ਧਰਮਾਂ ਦੇ ਵਿੱਚ ਪੱਕੇ ਰਹਿ ਕੇ, ਜਿੱਦਾਂ ਮਹਾਰਾਜ ਨੇ ਕਿਹਾ ਆਵਣ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਹੈ, ਸਾਰੇ ਕੁਦਰਤ ਦੇ ਬੰਦੇ ਆ। ਪਰ ਕਾਰਨ ਇਹ ਹੈ ਕਿ ਇਹਨਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਤੇ ਸਾਡੇ ਲੋਕ ਘਟੀਏ ਇਨਸਾਨ ਜਿਹੜੇ ਨੇ ਉਹ ਮਾਇਆ ਦੇ ਲਾਲਚ ਵਸ ਹੋ ਕੇ ਵੀ ਆਪਣੇ ਧਰਮ ਨੂੰ ਤਬਦੀਲ ਕਰਾਈ ਜਾ ਰਹੇ ਨੇ। ਕੁਝ ਦੁਆ ਤੁਹਾਡੀ ਕੀਤੀ ਜਾਵੇਗੀ, ਤੁਸੀਂ ਧਰਮ ਤਬਦੀਲ ਕਰ ਲਓ, ਤੇ ਉਹ ਇਦਾਂ ਕਰੀ ਜਾ ਰਹੇ ਨੇ। ਜਿਹੜੇ ਮਾਇਆ ਦੀ ਖਾਤਰ ਆਪਣਾ ਧਰਮ ਤਬਦੀਲ ਕਰ ਰਹੇ ਨੇ, ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਰਾਦਰ ਵੀ ਕਰ ਸਕਦੇ ਨੇ ਮਾਇਆ ਦੀ ਖਾਤਰ, ਕਿਉਂਕਿ ਕੱਲੋ ਮਾਲ ਨਹੀਂ, ਹੋਰ ਵੀ ਬੜੀਆਂ ਥਾਵਾਂ ਤੇ ਇਹਨਾਂ ਦੀਆਂ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ। ਪਰ ਅੱਜ ਜਿਹੜਾ ਹੁਣ ਪਿੰਡ ਰਾਮਦਵਾਲੀ ਮੁਸਲਮਾਨਾਂ ਦੀ, ਇੱਥੇ ਜਿਹੜਾ ਇਹ 2 ਜਣੇ ਮਸੀਹ ਨੇ ਤੇ ਇੱਕ ਸ਼ਮਸ਼ੀਰ ਕਹਿ ਰਿਹਾ ਵਾ, ਪਰ ਹੁਣ ਇਹ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਦੀ ਸਟੱਡੀ ਦੇ ਵਿੱਚ ਨੇ। ਉਹ ਹੁਣ ਵੇਖੋ ਇਹਨਾਂ ਨਾਲ ਕੀ ਕਰਦੇ ਨੇ, ਕੀ ਪੁੱਛਗਿੱਛ ਅੱਗੇ ਲੈ ਕੇ ਸੰਗਤਾਂ ਦੇ ਸਾਹਮਣੇ ਲਿਆਉਂਦੇ ਨੇ। ਤੇ ਭਾਈ ਸਾਹਿਬ ਜੀ, ਜਿਹੜਾ ਇਹ ਰਾਮਦਵਾਲੀ ਪਿੰਡ ਦਾ ਜਿਹੜਾ ਕਾਂਡ ਹੋਇਆ, ਕਿਤੇ ਨਾ ਕਿਤੇ ਇਸ ਕਾਂਡ ਦੀ ਕੜੀ ਜਿਹੜੀ ਹੈ ਬਰਗਾੜੀ ਕਾਂਡ ਦੇ ਨਾਲ ਜੁੜਦੀ ਹੈ? ਪੁੱਛਗਿੱਛ ਦੇ ਦੌਰਾਨ ਕੀ ਕੋਈ ਮਸਲਾ ਸਾਹਮਣੇ ਆਇਆ ਕਿ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਹੈ, ਕਿ ਇਹਨਾਂ ਦਾ ਹੱਥ ਜਾਂ ਇਹਨਾਂ ਦੇ ਕਿਸੇ ਨਾਲ ਕਿਸੇ ਸਾਥੀ ਦਾ ਹੱਥ ਬਰਗਾੜੀ ਕਾਂਡ ਦੇ ਵਿੱਚ ਹੈ? ਪੁੱਛਗਿੱਛ ਦੇ ਦੌਰਾਨ ਕੀ ਗੱਲਾਂ ਸਾਹਮਣੇ ਆਈਆਂ? ਜੇਕਰ ਇੱਥੇ ਕਰ ਸਕਦੇ ਤੋਂ ਪਹਿਲਾਂ ਵੀ ਕੀਤੇ ਆ ਤੇ ਉੱਥੇ ਵੀ ਜ਼ਰੂਰ ਇਹਨਾਂ ਦੇ ਨਾਲ ਕੋਈ ਨਾ ਕੋਈ ਅਟੈਚ ਹੋ ਸਕਦੇ ਆ, ਕਿਉਂਕਿ ਜਿਹੜੀ ਆ ਇਹਨਾਂ ਦੇ ਮੋਬਾਈਲਾਂ ਦੀ ਉਹ ਵੀ ਕਢਾਈ ਜਾ ਰਹੀ ਆ। ਉਹ ਵੀ ਅੱਜ ਹੀ ਪ੍ਰਸ਼ਾਸਨ ਕਹਿ ਰਿਹਾ ਸੀ ਕਿ ਇਹ ਸਾਹਮਣੇ ਲਿਆ ਕੇ ਅਸੀਂ ਇਹਨਾਂ ਦੀ ਤਹਿ ਤੱਕ ਜਾਵਾਂਗੇ, ਇਹਨਾਂ ਨੂੰ ਏਡੀ ਛੇਤੀ ਨਹੀਂ ਛੱਡਾਂਗੇ, ਕਿਉਂਕਿ ਰਿਮਾਂਡ ਜਿਹੜਾ ਵਾ ਉਹ 4/14 ਨੂੰ ਪੇਸ਼ ਕੀਤਾ ਸੀ, 18 ਤੱਕ ਮਿਲਿਆ ਹੈ। 18 ਨੂੰ ਫਿਰ ਆਂਦੇ ਸੀ ਰਿਮਾਂਡ ਲੈ ਕੇ, ਛੇਤੀ ਕੀਤਿਆਂ ਇਹਨਾਂ ਨੂੰ ਛੱਡਣਾ ਨਹੀਂ, ਇਹਦੀ ਤਹਿ ਤੱਕ ਜਾਣਾ ਹੈ। ਪ੍ਰਸ਼ਾਸਨ ਨੇ ਪੂਰੇ ਜ਼ੋਰ ਸ਼ੋਰ ਨਾਲ ਇਹਨਾਂ ਦੇ ਮਗਰ ਪਈ ਹੈ, ਕਿਉਂਕਿ ਪੰਜਾਬ ਸਰਕਾਰ ਨੂੰ ਨਹੀਂ ਠੰਡਾ ਲੱਗ ਰਿਹਾ ਤੇ ਨਾ ਪ੍ਰਸ਼ਾਸਨ ਨੂੰ ਹੀ, ਕਿਉਂਕਿ ਰਾਤ ਦਿਨ ਕਿਤੇ ਨਾ ਕਿਤੇ ਇਹੋ ਜਿਹੀਆਂ ਘਟਨਾ ਵਾਪਰ ਰਹੀਆਂ ਨੇ ਤੇ ਜਿਹੜੇ ਲੱਭ ਨਹੀਂ ਰਹੇ। ਹੁਣ ਤਾਂ ਅਸੀਂ ਲੱਭ ਕੇ ਪ੍ਰਸ਼ਾਸਨ ਨੂੰ ਦਿੱਤੇ ਆ, ਹੁਣ ਪ੍ਰਸ਼ਾਸਨ ਦਾ ਜੋ ਫਰਜ਼ ਬਣਦਾ ਹੈ ਕਿ ਅਸੀਂ ਇਹ ਚੀਜ਼ ਨੂੰ ਸੰਗਤ ਦੇ ਸਾਹਮਣੇ ਲੈ ਆਈਏ। ਸੋ ਭਾਈ ਸਾਹਿਬ ਜੀ, ਸਮਾਂ ਸੀਮਿਤ ਹੈ, ਸਮੇਂ ਆਪਣੀ ਰਫ਼ਤਾਰ ਦੇ ਨਾਲ ਵੱਧ ਰਿਹਾ। ਜੀ ਤਾਂ ਕਰਦਾ ਵੀ ਤੁਹਾਡੇ ਨਾਲ ਹੋਰ ਗੱਲਾਂ ਕਰੀਏ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੌਤਕ ਅਤੇ ਉਹਨਾਂ ਦੇ ਸਤਿਕਾਰ ਦੇ ਬਾਰੇ ਦੇ ਵਿੱਚ ਹੋਰ ਜਾਣੀਏ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਪਰ ਅਗਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਕਰਾਂਗੇ ਔਰ ਰਹਿੰਦੇ ਸਵਾਲ ਜਿਹੜੇ ਨੇ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਫਿਲਹਾਲ ਦਿਓ ਇਜਾਜ਼ਤ, ਦੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ, ਇੱਕ